ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ ਅਸਲਾਮ ਵਾਲੇਕੁਮ। 25 ਜੁਲਾਈ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਲਾਹੌਰ ਤੋਂ ਹੈ। ਖਬਰ ਇਹ ਹੈ ਕਿ ਲਾਹੌਰ ਦੇ ਵਿੱਚ ਪਹਿਲੀ ਮਸਨੂਈ ਬਾਰਿਸ਼ ਜਿਹੜੀ ਹੈ ਉਹ ਬਰਸਾ ਦਿੱਤੀ ਗਈ। ਤੁਸੀਂ ਰਾਜ਼ੀ ਹੋ ਗਏ ਹੋਵੋਗੇ, ਖੁਸ਼ ਹੋ ਗਏ ਹੋਵੋਗੇ ਕਿ ਚਲੋ ਅਸੀਂ ਵੀ ਸਾਇੰਸ ਅਤੇ ਟੈਕਨੋਲੋਜੀ 'ਚ ਤਰੱਕੀ ਕੀਤੀ। ਪੂਰੀ ਦੁਨੀਆ 'ਚ ਸੁਣਦੇ ਸਾਂ ਵੀ ਇੱਥੇ ਮਸਨੂਈ ਬਾਰਿਸ਼ ਹੋ ਗਈ, ਉੱਥੇ ਮਸਨੂਈ ਬਾਰਿਸ਼ ਹੋ ਗਈ, ਲੇਕਿਨ ਚਲੋ ਸਾਡੇ ਮੁਲਕ ਦੇ ਵਿੱਚ ਵੀ ਹੋਈ ਅਤੇ ਉਹ ਵੀ ਲਾਹੌਰ ਸ਼ਹਿਰ ਦੇ ਵਿੱਚ, ਜਿੱਥੇ ਤੁਹਾਨੂੰ ਪਤਾ ਹੈ ਵੀ ਆਲੂਦਗੀ ਵੀ ਹੈ, ਮਿੱਟੀ ਘੱਟਾ ਵੀ ਬੜਾ ਹੈ, ਆਬਾਦੀ ਵੀ ਬੜੀ ਹੋ ਗਈ ਹੈ, ਅਤੇ ਚਲੋ ਮੀਂਹ ਪਿਆ ਥੋੜ੍ਹਾ ਜਿਹਾ ਸਫਾਈ ਹੋਏਗੀ। ਉਹ ਅਲੱਗ ਗੱਲ ਹੈ ਵੀ ਅੱਜ ਕੱਲ੍ਹ ਮੀਂਹ ਪੈਣ ਦੇ ਮੌਸਮ ਨੇ ਅਤੇ ਮੀਂਹ ਇਹੋ ਜਿਹੇ ਪਏ ਨੇ ਕਿ ਉਹਨਾਂ ਨੇ ਹਰ ਸ਼ਹਿਰ ਨੂੰ ਰੋੜ ਕੇ ਰੱਖ ਦਿੱਤਾ। ਬਹਰਹਾਲ ਇਹ ਤੁਹਾਨੂੰ ਬਹੁਤਾ ਰਾਜ਼ੀ ਹੋਣ ਦੀ ਜ਼ਰੂਰਤ ਨਹੀਂ ਹੈ। ਟੈਕਨੋਲੋਜੀ ਮੀਆਂ ਨਵਾਜ਼ ਸ਼ਰੀਫ ਸਾਹਿਬ ਹੀ ਲਿਆਏ ਸਨ ਅਤੇ ਉਹ ਜਿਹੜੀ ਹੁਣ ਟੈਕਨੋਲੋਜੀ ਕੀਤੀ ਸੀ, ਨਵਾਜ਼ ਸ਼ਰੀਫ ਜਾਂ ਸ਼ਹਬਾਜ਼ ਸ਼ਰੀਫ ਸਾਹਿਬ ਉਹਨਾਂ ਦੇ ਛੋਟੇ ਭਰਾ ਜਿਹੜੇ ਨੇ, ਉਹ ਹੁਣ ਆਵਾਮ ਭੁਗਤਣ ਡਈ। ਇਹ ਜ਼ਰਾ ਵੀਡੀਓ ਵੇਖੋ, ਉੱਤੋਂ ਬੱਸ ਲੰਘਣ ਡਈ ਜੇ ਅਤੇ ਉਹ ਬੱਸ ਵਾਲੇ ਨੂੰ ਵੀ ਕੋਈ ਹਯਾ ਨਹੀਂ ਅਤੇ ਕੋਈ ਖਿਆਲ ਨਹੀਂ। ਥੱਲੇ ਲੋਕੀ ਮੋਟਰਸਾਈਕਲਾਂ 'ਤੇ ਨੇ, ਕੋਈ ਬਿਮਾਰ ਹੈ, ਕੋਈ ਰਾਜ਼ੀ ਹੈ, ਕੋਈ ਗਰੀਬ ਜਿਹੜਾ ਉਹ ਕਿਸੇ ਨੇ ਵਿਗ ਵੀ ਲਾਈ ਹੋ ਸਕਦੀ ਹੈ ਵਿਚਾਰੇ ਨੇ, ਜਾਂ ਕੋਈ ਬੱਚੇ ਵੀ ਹੋ ਸਕਦੇ ਨੇ ਥੱਲੇ ਜਿਹੜੇ ਬਿਮਾਰ ਹੋ ਸਕਦੇ ਨੇ, ਜਾਂ ਵੈਸੇ ਵੀ ਬੱਚੇ ਹੋ ਸਕਦੇ ਨੇ, ਕੋਈ ਉੱਤੇ ਨੂੰ ਵੀ ਬੱਚਾ ਦੇਖਦਾ ਹੋ ਸਕਦਾ ਹੈ। ਲੇਕਿਨ ਬੱਸ ਵਾਲਾ ਜਿਹੜਾ ਉਹਨੇ ਬੱਸ ਹੌਲੀ ਨਹੀਂ ਚਲਾਉਣੀ ਔਰ ਪਾਣੀ ਜਿਹੜਾ ਸਾਰਾ ਉੱਤੇ ਪਿਆ ਹੋਇਆ ਉਹ ਥੱਲੇ ਆਵਾਮ ਦੇ ਉੱਤੇ ਡਿੱਗ ਰਿਹਾ। ਲੇਕਿਨ ਇਹਦਾ ਕੋਈ ਇੱਥੇ ਸਭ ਦੀ ਮਾਂ ਜਿਹੜੀ ਹੈ ਉਹਨੇ ਇੱਥੇ ਕੁਝ ਨਹੀਂ ਕਰਨਾ। ਜਦੋਂ ਇੱਥੋਂ ਕਿਸੇ ਨੇ ਗੁੱਸੇ 'ਚ ਆ ਕੇ ਸਾਜਦ ਨਵਾਜ਼ ਸਾਹਿਬ ਵਰਗੀ ਵੀਡੀਓ ਬਣਾ ਦੇਣੀ ਹੈ, ਹੁਣ ਜ਼ਾਹਿਰ ਹੈ ਕੋਈ ਕਿਤੇ ਕੰਮ ਤੇ ਜਾ ਰਿਹਾ, ਦਫ਼ਤਰ ਜਾ ਰਿਹਾ, ਇਹ ਵੇਖੋ ਇਹ ਤਾਂ ਸਾਰਾ ਦਿਨ ਕੰਮ ਹੋਣਾ ਨਾ। ਇਹ ਹੁਣ ਬਾਰਿਸ਼ਾਂ ਤੇ ਪੈ ਰਹੀਆਂ ਨੇ, ਉੱਥੇ ਸਿਗਨਲ ਦੇ ਉੱਤੇ ਖਲੋਣਾ ਵੀ ਪੈਣਾ, ਜਾਂ ਥੱਲੇ ਟ੍ਰੈਫਿਕ ਹੈ ਉੱਥੇ ਰੁਕਣਾ, ਨਾ ਵੀ ਰੁਕ ਰਹੇ ਹੋ, ਚੱਲ ਵੀ ਰਹੇ ਹੋ। ਜਿਹੜਾ ਮੋਟਰਸਾਈਕਲ ਵਾਲਾ ਜਾਂ ਗੱਡੀ ਦਾ ਅਗਰ ਸ਼ੀਸ਼ਾ ਖੁੱਲ੍ਹਾ ਉਹਦਾ ਤਾਂ ਤੁਸੀਂ ਕੰਮ ਕਰ ਦਿੱਤਾ ਉੱਤੋਂ ਪਾਣੀ ਸੁੱਟ ਕੇ, ਉਹ ਉਸ ਤੋਂ ਬਾਅਦ ਕੀ ਕਰੇਗਾ? ਉਹ ਵੀਡੀਓ ਹੀ ਬਣਾਏਗਾ ਕਿ ਸਭ ਦੀ ਮਾਂ ਆ ਗਈ ਹੈ। ਜਿਸ ਵੇਲੇ ਉਹ ਸਭ ਦੀ ਮਾਂ 'ਤੇ ਵੀਡੀਓ ਬਣਾਏਗਾ ਤਾਂ ਫਿਰ ਉਹਨੂੰ ਚੁੱਕ ਲਓਗੇ, ਫਿਰ ਉਹਨੂੰ ਚੁੱਕ ਕੇ ਮਾਰੋ ਕੁੱਟੋਗੇ। ਅੱਜ ਹੀ ਇਮਰਾਨ ਖਾਨ ਸਾਹਿਬ ਨੇ ਜੇਲ੍ਹ 'ਚ ਕਿਹਾ ਵੀ ਇਸ ਵੇਲੇ ਮੁਲਕ ਦੇ ਵਿੱਚ ਕੋਈ ਲਾਅ ਨਹੀਂ ਹੈ। ਹਾਂਜੀ, ਇਮਰਾਨ ਖਾਨ ਸਾਹਿਬ ਨੇ ਅੱਜ ਜੇਲ੍ਹ ਦੇ ਵਿੱਚੋਂ ਇਹ ਪੈਗਾਮ ਦਿੱਤਾ ਹੈ ਕਿ ਮੁਲਕ ਦੇ ਵਿੱਚ ਕੋਈ ਲਾਅ ਨਹੀਂ ਹੈ, ਮਾਰਸ਼ਲ ਲਾਅ ਵੀ ਨਹੀਂ ਹੈ। ਉਹਨਾਂ ਨੇ ਕਿਹਾ ਸਿਰਫ ਔਰ ਸਿਰਫ ਆਸਿਮ ਲਾਅ ਹੈ, ਮਤਲਬ ਕਿ ਆਸਿਮ ਮੁਨੀਰ ਸਾਹਿਬ ਦਾ ਲਾਅ ਹੈ। ਅਤੇ ਜਿਹੜੀ ਸ਼ੈ ਉਹਨਾਂ ਨੂੰ ਫਿਰ ਤੁਹਾਨੂੰ ਪਤਾ ਚੰਗੀ ਲੱਗਦੀ ਉਹ ਚੱਲਣ ਡਈ ਹੈ, ਉਹ ਸਿੱਕਾ ਚੱਲਣ ਡਿਆ, ਅਤੇ ਜਿਹੜੀ ਸ਼ੈ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਉਹ ਸਿੱਕਾ ਨਹੀਂ ਚੱਲ ਸਕਦਾ। ਬਹਰਹਾਲ ਅਗਰ ਉਹ ਸਾਜਦ ਨਵਾਜ਼ ਸਾਹਿਬ ਨੇ ਫਿਰ ਜਦੋਂ ਸਭ ਦੀ ਮਾਂ ਦੀ ਵੀਡੀਓ ਬਣਾਈ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਚੁੱਕ ਲਿਆ ਸੀ, ਉਹਨਾਂ ਨੂੰ ਮਾਰਿਆ ਕੁੱਟਿਆ ਸੀ, ਉਹਨਾਂ ਕੋਲੋਂ ਆਪਣੀ ਮਰਜ਼ੀ ਦੇ ਬਿਆਨ ਲਏ ਗਏ ਸਨ। ਇਹੀ ਹੁਣ ਅਗਰ ਥੱਲਿਓਂ ਇਹ ਜਿਹੜੇ ਵਿਚਾਰੇ ਇਸ ਮਸਨੂਈ ਬਾਰਿਸ਼ ਦੇ ਵਿੱਚ ਭਿੱਜੇ ਨੇ ਜਾਂ ਜਿਨ੍ਹਾਂ ਦਾ ਬੇੜਾ ਗਰਕ ਕੀਤਾ, ਉਹਨਾਂ 'ਚੋਂ ਅਗਰ ਕਿਸੇ ਨੇ ਵੀਡੀਓ ਬਣਾ ਕੱਢੀ ਅਤੇ ਉਹਨਾਂ ਦੇ ਨਾਲ ਫਿਰ ਇਹਨਾਂ ਨੇ ਕੀ ਹਸ਼ਰ ਕਰਨਾ ਉਹ ਤੁਹਾਡੇ ਸਾਹਮਣੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਅੱਜ ਕੱਲ੍ਹ ਹਾਲੀਡੇ ਦਾ ਸੀਜ਼ਨ ਹੈ, ਜ਼ਰਾ ਲਾਈਟਰ ਖਬਰਾਂ ਨੇ, ਫਿਰ ਤੁਹਾਨੂੰ ਥੋੜ੍ਹੀਆਂ ਮੁਸ਼ਕਿਲ ਖਬਰਾਂ ਜਾਂ ਥੋੜ੍ਹੀਆਂ ਜਿਹੀਆਂ ਜਿਹੜੀਆਂ ਬੁਰੀਆਂ ਖਬਰਾਂ ਨੇ ਉਹ ਵੀ ਤੁਹਾਡੇ ਸਾਹਮਣੇ ਰੱਖਾਂਗੇ। ਪਹਿਲਾਂ 2-4 ਹੈ ਲਾਈਟਰ ਖਬਰਾਂ ਨੇ ਉਹ ਤੁਹਾਡੇ ਸਾਹਮਣੇ ਰੱਖ ਦਈਏ। ਹਾਲੀਡੇ ਦਾ ਸੀਜ਼ਨ ਹੈ, ਦੋਵੇਂ ਉਜ਼ਮਾਂ ਬਾਹਰ ਗਈਆਂ ਨੇ ਬਾਜੀਆਂ। ਇੱਕ ਤਾਂ ਅਜ਼ਮਾ ਬੁਖਾਰੀ ਸਾਹਿਬਾ ਨੇ, ਇਹ ਹੋ ਸਕਦਾ ਕੋਈ ਥੋੜ੍ਹੀ ਪੁਰਾਣੀ ਵੀ ਵੀਡੀਓ ਹੋਵੇ, ਕੋਈ ਥੋੜ੍ਹੇ ਦਿਨ, ਕਿਉਂਕਿ ਐਗਜ਼ੈਕਟਲੀ ਜ਼ਾਹਿਰ ਹੈ ਤੱਤੀ ਤਾਂ ਸਾਡੇ ਹੱਥੇ ਨਹੀਂ ਆਈ ਰਿਹਾ, ਇਹ ਤਾਂ ਸੋਸ਼ਲ ਮੀਡੀਆ ਤੋਂ ਹੀ ਸਾਡੇ ਹੱਥ ਲੱਗੀ ਹੈ। ਇੱਕ ਤਾਂ ਉਜ਼ਮਾ ਕਾਰਦਾਰ ਸਾਹਿਬਾ, ਉਹਨਾਂ ਨੇ ਵੀ ਇਸ ਵੇਲੇ ਪੂਰੇ ਵੈਸਟ ਨੂੰ ਹੀ ਹੈਰਾਨ ਕੀਤਾ ਹੋਇਆ ਅਤੇ ਪਰੇਸ਼ਾਨ ਵੀ ਕੀਤਾ ਹੋਇਆ, ਉਹ ਵੀ ਉੱਥੇ ਆਪਣੀਆਂ ਨੇ। ਇਹ ਉਹਨਾਂ ਦੀ ਵੀਡੀਓ ਤੁਸੀਂ ਵੇਖ ਰਹੇ ਹੋ, ਅਤੇ ਨਾਲ ਉਹਨਾਂ ਦੇ ਜਿਹੜੇ ਕੈਮਰਾਮੈਨ ਨੇ ਉਹਨਾਂ ਦੀ ਸੋਚੋ ਕਿ ਉਹਨਾਂ ਦੀ ਵਿਚਾਰਿਆਂ ਦੀ ਹਾਲਤ ਕੀ ਹੋਏਗੀ ਔਰ ਕਿੱਥੇ ਉਹ ਫਸੇ ਹੋਣਗੇ। ਬਹਰਹਾਲ ਇੱਕ ਤਾਂ ਉਹ ਕੋਈ ਐਸਾ ਮਸਲਾ ਨਹੀਂ, ਇਹ ਤਾਂ ਉਹਨਾਂ ਦੀ ਨਿੱਜੀ ਜ਼ਿੰਦਗੀ ਹੈ, ਕੋਈ ਅਸੀਂ ਉਹਦੇ 'ਤੇ ਅੱਲਾ ਮਾफ़ ਕਰੇ ਤਨਕੀਦ ਨਹੀਂ ਕਰ ਰਹੇ। ਲੇਕਿਨ ਇਹ ਦੂਜੇ ਪਾਸੇ ਅਜ਼ਮਾ ਬੁਖਾਰੀ ਸਾਹਿਬਾ ਨੇ, ਇਹ ਨਿੱਕੀ ਜਿਹੀ ਭੈਣ ਹੈ ਮੇਰੀ, ਅਤੇ ਮੈਂ ਕੋਈ ਉਮਰ 'ਚ ਨਹੀਂ ਕਹਿਣ ਡਿਆ, ਉਮਰ 'ਚ ਤਾਂ ਮੇਰੇ ਤੋਂ ਮੇਰਾ ਮਤਲਬ ਹੈ ਕੋਈ 2 ਸਾਲ ਵੱਡੀਆਂ ਹੀ ਹੋਣਗੇ, ਅਤੇ ਲੇਕਿਨ ਮੈਂ ਆਖਣ ਡਿਆ ਕਿ ਮੇਰਾ ਮਤਲਬ ਕਿਤੇ ਰੁੜ ਛੁੜ ਨਾ ਜਾਏ। ਅਤੇ ਬਹਰਹਾਲ ਉਹ ਪਾਣੀ 'ਚ ਜਿਹੜੇ ਭਾਈ ਸਾਹਿਬ ਨੇ ਉਹ ਵੀ ਖਿੱਚ ਕੇ ਗਾਂਹ ਲੈ ਕੇ ਜਾਣ ਡਏ ਨੇ। ਉਹਨਾਂ ਦਾ ਵੀ ਪ੍ਰੋਗਰਾਮ ਇਹੀ ਹੈ ਵੀ ਇਹ ਕੰਮ ਇੱਥੇ ਅੱਜ ਮੁਕਾ ਹੀ ਦਿੱਤਾ ਜਾਵੇ। ਅਤੇ ਮੈਂ ਆਪਣੀ ਭੈਣ ਨੂੰ ਮਸ਼ਵਰਾ ਦਿਆਂਗਾ ਵੀ ਵਸਾ ਨਾ ਖਾਈ, ਅਤੇ ਇਹ ਇੱਥੇ ਅਗਰ ਵਸਾ ਖਾਧਾ, ਜਿਸ ਤਰੀਕੇ ਨਾਲ ਤੈਨੂੰ ਪਾਣੀ 'ਚ ਖਿੱਚ ਰਹੇ ਨੇ, ਜਾਣਦਿਆਂ ਹੁੰਦਿਆਂ ਵੀ ਤੈਨੂੰ ਪਾਣੀ ਤੋਂ, ਭੈਣ ਸਾਡੀ ਨੂੰ ਪਾਣੀ ਤੋਂ ਵੈਸੇ ਹੀ ਬੜਾ ਡਰ ਵੀ ਲੱਗਦਾ। ਤੁਸੀਂ ਵੇਖ ਵੀ ਰਹੇ ਹੋ ਵੀਡੀਓ ਦੇ ਵਿੱਚ। ਇਹ ਮੈਨੂੰ ਇੱਕ ਵਾਰੀ ਇਹਨਾਂ ਦੀ ਇੱਕ ਜਿਹੜੀ ਖਾਲਾ ਮਿਲੇ ਸਨ ਅਤੇ ਉਹਨਾਂ ਨੇ ਦੱਸਿਆ ਸੀ ਵੀ ਇਹਨਾਂ ਨੂੰ ਪਾਣੀ ਤੋਂ ਬਚਪਨ ਤੋਂ ਡਰ ਲੱਗਦਾ ਹੈ, ਪਾਣੀ ਦੇ ਲਾਗੇ ਨਹੀਂ ਜਾਂਦੇ। ਮੇਰਾ ਮਤਲਬ ਹੈ ਕਿ ਮੂੰਹ ਵੀ ਅਗਰ ਧੋਣਾ ਹੋਵੇ ਤਾਂ ਉਹ ਕੱਪੜਾ ਗਿੱਲਾ ਕਰਕੇ ਹੀ ਜਿਹੜਾ ਉਹ ਮੂੰਹ ਧੋਂਦੇ। ਭੈਣ ਸਾਡੀ ਪਾਣੀ ਦੇ ਲਾਗੇ ਨਹੀਂ ਜਾਂਦੀ, ਪਾਣੀ ਦੇ ਕੋਲੋਂ ਨਾ ਬਹੁਤ ਸਾਰਾ ਮਸਲਾ ਹੈ, ਉਹਦੇ ਤੋਂ ਡਰ ਆਉਂਦਾ ਹੈ ਜਾਂ ਕੋਈ ਮਸਲਾ ਹੈ, ਅਤੇ ਉਹ ਤੁਸੀਂ ਇਹ ਵੇਖ ਲਿਆ ਇਸ ਵੀਡੀਓ ਦੇ ਵਿੱਚ ਵੀ ਕਿ ਪਾਣੀ ਤੋਂ ਉਹਨਾਂ ਨੂੰ ਬੜਾ ਮਸਲਾ ਹੈ। ਅਤੇ ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਕਿਉਂ ਇਹ ਭਾਈ ਸਾਹਿਬ ਜਿਹੜੇ ਨੇ ਖਿੱਚ ਕੇ ਇਹਨਾਂ ਨੂੰ ਪਾਣੀ ਦੇ ਵਿੱਚ ਲੈ ਕੇ ਜਾ ਰਹੇ ਨੇ। ਇਹਦੇ ਵਿੱਚੋਂ ਇਹਨਾਂ ਨੇ ਕੀ ਕੱਢਣਾ ਇਸ ਗੱਲ ਦੇ ਵਿੱਚੋਂ? ਮਤਲਬ ਡੋਬ ਕੇ ਮਾਰ ਛੱਡਣੀ ਹੈ ਕੁੜੀ ਸਾਡੀ? ਮਤਲਬ ਕੀ ਕਰਨਾ ਚਾਹੁੰਦੇ ਹੋ ਤੁਸੀਂ ਭਾਈ ਸਾਹਿਬ? ਲੇਕਿਨ ਪਤਾ ਨਹੀਂ, ਜਾਂ ਤਾਂ ਉਹ ਪਾਣੀ ਦਾ ਡਰ ਲਾਉਣ ਡਏ ਨੇ ਜਾਂ ਉਹਨਾਂ ਦੇ ਦਿਲ ਦੇ ਵਿੱਚ ਕੋਈ ਹੋਰ ਰੀਝ ਹੈ,
ਕੋਈ ਹੋਰ ਸਦਰਾਂ ਨੇ ਅੰਦਰ, ਬਹਰਹਾਲ ਉਹ ਪਾਣੀ 'ਚ ਖਿੱਚ ਰਹੇ ਨੇ ਅਤੇ ਉਹ ਅੱਗੋਂ ਜਿਹੜਾ ਨਾ ਉਹ ਰਜਿਸਟ ਕਰ ਰਹੀਆਂ ਨੇ। ਬਹਰਹਾਲ ਤੁਸੀਂ ਅੱਛਾ ਕਰ ਰਹੇ ਹੋ, ਪਾਣੀ 'ਚ ਨਾ ਹੀ ਜਾਓ ਤਾਂ ਬਿਹਤਰ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਸੁਪਰੀਮ ਕੋਰਟ ਆਫ ਪਾਕਿਸਤਾਨ ਤੋਂ ਹੈ, ਜਿੱਥੇ ਸ਼ੌਹਰ 'ਤੇ ਝੂਠੇ ਇਲਜ਼ਾਮ ਲਾਉਣ 'ਤੇ ਜਿਹੜਾ ਉਹ ਪਹਿਲੇ ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਪਹਿਲਾ ਮੁਕੱਦਮਾ ਤੁਹਾਡੇ ਸਾਹਮਣੇ ਰੱਖ ਦਈਏ, ਜਿਹਦੇ ਉੱਤੇ ਔਰਤ ਦੇ ਉੱਤੇ ਝੂਠੇ ਇਲਜ਼ਾਮਾਤ ਲਾਏ ਅਤੇ ਅਦਾਲਤ ਨੇ ਤੰਬੀਹ ਕੀਤੀ ਕਿ ਇੱਥੇ ਔਰਤ ਦੀ ਕਿਰਦਾਰਕਸ਼ੀ ਨਹੀਂ ਕੀਤੀ ਜਾ ਸਕਦੀ, ਔਰਤ ਦੇ ਉੱਤੇ ਇਸ ਤਰ੍ਹਾਂ ਦੇ ਇਲਜ਼ਾਮਾਤ ਨਹੀਂ ਲਾਏ ਜਾ ਸਕਦੇ। ਚੀਫ ਜਸਟਿਸ ਸਾਹਿਬ ਨੇ ਮਨਾ ਕਰ ਦਿੱਤਾ। ਚੰਗਾ ਕੰਮ ਕੀਤਾ, ਅਸੀਂ ਵੀ ਇਹਦੀ ਸਤਾਇਸ਼ ਕਰਦੇ ਹਾਂ। ਦੂਜੇ ਪਾਸੇ ਇੱਕ ਸ਼ੌਹਰ ਦੇ ਉੱਤੇ ਝੂਠੇ ਇਲਜ਼ਾਮਾਤ ਖਾਤੂਨ ਨੇ ਲਾਏ ਅਤੇ ਅਦਾਲਤ ਨੇ ਖਾਤੂਨ ਨੂੰ ਸ਼ੌਹਰ ਦੇ ਉੱਤੇ ਝੂਠੇ ਇਲਜ਼ਾਮਾਤ ਲਾਉਣ ਦੀ ਬਿਨਾਹ 'ਤੇ ਔਰ ਅਦਾਲਤ ਦਾ ਵਕਤ ਜ਼ਾਇਆ ਕਰਨ ਦੇ ਉੱਤੇ 5 ਲੱਖ ਰੁਪਈਆ ਜੁਰਮਾਨਾ ਕਰ ਦਿੱਤਾ। ਇਹ ਹੁਣ ਥੋੜ੍ਹੀ ਜਿਹੀ ਇੱਥੋਂ ਅਕਲ ਫੜੋ, ਇੱਕ ਦੂਜੇ ਦੇ ਉੱਤੇ ਝੂਠੇ ਇਲਜ਼ਾਮਾਤ ਨਾ ਲਾਇਆ ਕਰੋ, ਤੁਹਾਡੀ ਮਿਹਰਬਾਨੀ। ਜੇ ਰਿਸ਼ਤਾ ਚੱਲਣ ਡਿਆ ਤਾਂ ਬੜੀ ਚੰਗੀ ਗੱਲ ਹੈ, ਅਤੇ ਜੇ ਰਿਸ਼ਤਾ ਕਿਸੇ ਵਜ੍ਹਾ ਤੋਂ ਨਹੀਂ ਚੱਲਦਾ ਤਾਂ ਉਹਨੂੰ ਇਨਸਾਨ ਦੇ ਬੱਚਿਆਂ ਤਰ੍ਹਾਂ ਐਂਡ ਕਰ ਦਿਓ, ਜਾਂ ਸੁਲ੍ਹਾ ਸਫਾਈ ਦੇ ਨਾਲ ਮੇਰਾ ਮਤਲਬ ਕੰਮ ਚਲਾ ਲਓ। ਇਹ ਜਿਹੜੀਆਂ ਉੱਥੇ ਲੜਾਈਆਂ ਕਰਦੇ ਜੇ ਅਤੇ ਇੱਕ ਦੂਜੇ 'ਤੇ ਗੰਦ ਸੁੱਟਦੇ ਜੇ, ਇੱਕ ਦੂਜੇ ਨੂੰ ਮਾੜਾ ਚੰਗਾ ਆਖਦੇ ਜੇ, ਇਹਦਾ ਮੈਨੂੰ ਦੱਸੋ ਕੀ ਫਾਇਦਾ ਨਿਕਲਦਾ ਐਂਡ 'ਤੇ? ਉੱਥੇ ਤੁਸੀਂ 2 ਮਿੰਟ ਵਾਸਤੇ ਕਿਸੇ ਨੂੰ ਝੂਠਾ ਸਾਬਤ ਕਰ ਵੀ ਲਓਗੇ, ਆਪਣਾ ਝੂਠ ਸੱਚ ਬਣਾ ਕੇ ਵੇਚ ਵੀ ਲਵੋਗੇ, ਲੌਂਗ ਰਨ ਦੇ ਵਿੱਚ ਮੈਨੂੰ ਦੱਸੋ ਕੀ ਫਾਇਦਾ ਨਿਕਲੇਗਾ ਇਹਦੇ 'ਚੋਂ? ਜੇ ਤੁਹਾਡੇ ਬੱਚੇ ਨੇ ਤਾਂ ਉਹਨਾਂ ਵਿਚਾਰਿਆਂ ਵਾਸਤੇ ਵੀ ਬੁਰੀਆਂ ਯਾਦਾਂ ਛੱਡ ਰਹੇ ਹੋ। ਇਹ ਇੱਕ ਤੁਹਾਡੇ ਸਾਹਮਣੇ ਇੰਡੀਆ ਤੋਂ ਇੱਕ ਅੱਛੀ ਐਗਜ਼ਾਮਪਲ ਰੱਖਦੇ ਕਿ ਤਲਾਕ ਫਾਈਲ ਕੀਤੀ ਸੀ ਬੀਵੀ ਨੇ, ਅਤੇ ਤਲਾਕ ਦਾ ਫੈਸਲਾ ਹੋਣ ਲੱਗਾ ਸੀ ਅਦਾਲਤ 'ਚ, ਅਤੇ ਸ਼ੌਹਰ ਖਲੋਤਾ ਜਿਹੜਾ ਉਹ ਆਤਿਫ ਅਸਲਮ ਬਣ ਗਿਆ। ਉਹਨੇ ਉੱਥੇ ਗਾਣਾ ਗਾਇਆ ਆਤਿਫ ਅਸਲਮ ਦਾ, ਅਤੇ ਬੀਵੀ ਨੂੰ ਜਿਹੜਾ ਉਸੇ ਵੇਲੇ ਸਾਰੀਆਂ ਗੱਲਾਂ ਭੁੱਲ ਗਈਆਂ ਅਤੇ ਉਹਨੇ ਮੋਢੇ 'ਤੇ ਸਿਰ ਰੱਖ ਦਿੱਤਾ, ਅਤੇ ਉਹ ਤਲਾਕ ਜਿਹੜੀ ਤਕਰੀਬਨ ਫੈਸਲਾ ਹੋਣ ਵਾਲਾ ਸੀ, ਤਲਾਕ ਤਕਰੀਬਨ ਤੈਅ ਹੋਣ ਵਾਲੀ ਸੀ, ਉਹਨੇ ਵਾਪਸ ਸੁਲ੍ਹਾ ਕਰ ਲਈ ਸ਼ੌਹਰ ਨਾਲ ਅਤੇ ਕੰਮ ਬਣ ਗਿਆ। ਅਤੇ ਇਹਦਾ ਮਤਲਬ ਇਹ ਹੈ ਕਿ ਅਗਰ ਨਰਮੀ ਦੇ ਨਾਲ ਗੱਲ ਕਰੋ, ਕੋਈ ਮੇਰਾ ਮਤਲਬ ਹੈ ਕਿ ਅਗਰ ਉਸ ਤੁਹਾਡੀ ਗਲਤੀ ਨਹੀਂ ਵੀ ਤਾਂ ਮਾफ़ੀ ਮੰਗਣ 'ਚ ਕੀ ਹਰਜ ਹੈ? ਜੇ ਘਰ ਚਲਾਉਣਾ ਤੇ ਉੱਥੇ ਮੇਰਾ ਮਤਲਬ ਹੈ ਕਿ ਮਾफ़ੀ ਸ਼ਾਫੀ ਮੰਗ ਲਓ ਉਸ ਵੇਲੇ, ਅਤੇ ਘਰ ਜਾ ਕੇ ਮੇਰਾ ਮਤਲਬ ਹੈ ਕਿ ਫਿਰ ਲੜਾਈ ਕਰ ਲਓ ਜੇ ਕਰਨੀ ਹੈ। ਅਤੇ ਮੇਰਾ ਮਤਲਬ ਕਹਿਣ ਦਾ ਹੈ ਕਿ ਮਾਮਲਾਤ ਜਿਹੜੇ ਨੇ ਉਹਨਾਂ ਨੂੰ ਸੁਲ੍ਹਾ ਸਫਾਈ ਦੇ ਨਾਲ ਅਗਰ ਤੁਸੀਂ ਡੀਲ ਕਰਿਆ ਕਰੋ ਤਾਂ ਉਹ ਚੀਜ਼ਾਂ ਬਿਹਤਰ ਨੇ। ਇਹ ਜਿਹੜਾ ਐਕਸਟ੍ਰੀਮਿਜ਼ਮ ਹੈ ਕਿ ਅਦਾਲਤਾਂ ਦੇ ਵਿੱਚ ਜਾ ਕੇ ਤੁਸੀਂ ਇੱਕ ਦੂਜੇ ਦੇ ਉੱਤੇ ਬੁਹਤਾਨਬਾਜ਼ੀ ਕਰਦੇ ਹੋ, ਗਾਲਾਂ ਕੱਢਦੇ ਹੋ, ਇੱਕ ਦੂਜੇ ਦੀ ਕਰੈਕਟਰ ਅਸੈਸੀਨੇਸ਼ਨ ਕਰਦੇ ਹੋ, ਇਹ ਔਰਤ ਹੋਏ ਜਾਂ ਮਰਦ ਹੋਏ, ਇਹ ਮੁਨਾਸਬ ਨਹੀਂ ਹੈ। ਇਹ ਜਿਹੜੀ ਐਗਜ਼ਾਮਪਲ ਹੈ ਇੰਡੀਆ ਦੀ, ਇਹ ਤੁਹਾਨੂੰ ਦੱਸਦੀ ਹੈ ਕਿ ਅਗਰ ਥੋੜ੍ਹਾ ਜਿਹਾ ਵੀ ਉੱਥੇ ਬਿਹਤਰ ਤਰੀਕੇ ਨਾਲ ਤੁਸੀਂ ਮੈਨੇਜ ਕਰ ਲਓ ਅਤੇ ਚੀਜ਼ਾਂ ਜਿਹੜੀਆਂ ਉਹ ਕਈ ਵਾਰੀ ਬਹੁਤ ਖਰਾਬ ਹੋਈਆਂ ਜਿਹੜੀਆਂ ਨੇ ਉਹ ਵੀ ਠੀਕ ਹੋ ਸਕਦੀਆਂ ਨੇ। ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੇ ਬਲੂਚਿਸਤਾਨ ਤੋਂ, ਜਿੱਥੇ ਹੁਣ ਬਾਨੋ ਦੀ ਵਾਲਦਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜੀ ਹਾਂ, ਬਾਨੋ ਔਰ ਅਹਿਸਾਨ ਦਾ ਕਤਲ ਹੋਇਆ ਸੀ, ਤੁਹਾਨੂੰ ਪਤਾ ਹੈ। ਹੁਣ ਉਹਦੇ 'ਚ ਡਿਵੈਲਪਮੈਂਟ ਇਹ ਆਈ ਹੈ ਕਿ ਹੁਣ ਬਾਨੋ ਦੀ ਵਾਲਦਾ ਨੂੰ ਅਰੈਸਟ ਕੀਤਾ ਗਿਆ ਹੈ, ਕਿਉਂਕਿ ਅਰੈਸਟ ਇਸ ਲਈ ਕੀਤਾ ਗਿਆ ਕਿ ਬਾਨੋ ਦੀ ਵਾਲਦਾ ਦਾ ਕੱਲ੍ਹ ਇੱਕ ਵੀਡੀਓ ਮੈਸੇਜ ਔਨ ਏਅਰ ਹੋਇਆ ਸੀ, ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਹਦੇ 'ਚ ਉਹ ਬਲੋਚੀ ਜ਼ਬਾਨ ਦੇ ਵਿੱਚ ਇਹ ਕਹਿ ਰਹੇ ਸਨ ਕਿ ਅਸੀਂ ਬਾਨੋ ਦਾ ਕਤਲ ਕੀਤਾ ਹੈ, ਗੈਰਤ ਦੇ ਨਾਂ 'ਤੇ ਕੀਤਾ ਹੈ ਔਰ ਬਿਲਕੁਲ ਠੀਕ ਕੀਤਾ ਹੈ, ਔਰ ਇਹ ਘਰੋਂ ਚਲੀ ਗਈ ਸੀ। 25 ਦਿਨ ਇਹ ਅਹਿਸਾਨ ਦੇ ਨਾਲ ਰਹੀ, ਫਿਰ ਵਾਪਸ ਆ ਗਈ, ਇਹਦੇ ਸ਼ੌਹਰ ਨੇ ਇਹਨੂੰ ਵਾਪਸ ਰੱਖ ਲਿਆ। ਉਸ ਦੇ ਬਾਵਜੂਦ ਅਹਿਸਾਨ ਸਾਨੂੰ ਜਿਹੜਾ ਉਹ ਤਾਨੇ ਦਿੰਦਾ ਸੀ, ਗਾਲਾਂ ਕੱਢਦਾ ਸੀ, ਅਤੇ ਫਿਰ ਮਾਮਲਾ ਜਿਹੜਾ ਉਹ ਠੀਕ ਨਹੀਂ ਹੋਇਆ। ਇਸ ਵਜ੍ਹਾ ਤੋਂ ਅਸੀਂ ਦੋਵਾਂ ਨੂੰ ਕਤਲ ਕਰ ਦਿੱਤਾ ਹੈ। ਇਹ ਹੁਣ ਮਾਮਲਾ ਜਿਹੜਾ ਹੈ, ਉਹਨਾਂ ਨੇ ਕਿਹਾ ਕਿ ਅਸੀਂ ਬਲੋਚ ਰਸਮੋ ਰਿਵਾਜ ਦੇ ਮੁਤਾਬਕ ਕਤਲ ਕੀਤਾ। ਇਹ ਉਹਨਾਂ ਦੀ ਵੀਡੀਓ ਵਾਇਰਲ ਹੋ ਗਈ। ਹੁਣ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਕਿ ਇਸ ਵੀਡੀਓ 'ਚ ਇਹਨਾਂ ਨੇ ਇਸ ਗੱਲ ਦਾ ਇਨਕਸ਼ਾਫ ਵੀ ਕਰ ਦਿੱਤਾ ਹੈ ਅਤੇ ਐਡਮਿਟ ਵੀ ਕਰ ਲਿਆ ਵੀ ਹਾਂ ਅਸੀਂ ਕਤਲ ਕੀਤਾ ਹੈ ਬਾਨੋ ਨੂੰ। ਠੀਕ ਹੈ, ਤਾਂ ਉਹ ਹੁਣ ਉਹਨਾਂ ਦੇ ਕਨਫੈਸ਼ਨਲ ਸਟੇਟਮੈਂਟ ਦੇ ਤੌਰ 'ਤੇ ਉਸ ਵੀਡੀਓ ਨੂੰ ਲੈ ਕੇ ਅਤੇ ਪੁਲਿਸ ਨੇ ਬਾਨੋ ਦੀ ਵਾਲਦਾ ਨੂੰ ਕਤਲ ਕਰ ਲਿਆ, ਗ੍ਰਿਫਤਾਰ ਕਰ ਲਿਆ, ਕਤਲ ਕਰ ਲਿਆ ਕਹਿ ਦਿੱਤਾ, ਮਾਜ਼ਰਤ ਦੇ ਨਾਲ ਗ੍ਰਿਫਤਾਰ ਕਰ ਲਿਆ। ਹੁਣ ਇਸ ਕੇਸ ਦੇ ਵਿੱਚ ਮਜ਼ੀਦ ਜਿਹੜੀ ਵੀ ਡਿਵੈਲਪਮੈਂਟ ਹੋਈ ਉਹ ਤੁਹਾਡੇ ਸਾਹਮਣੇ ਅਸੀਂ ਜ਼ਰੂਰ ਰੱਖਾਂਗੇ। ਲੇਕਿਨ ਉਸ ਦੇ ਨਾਲ ਜਿਹੜੀ ਇੱਕ ਹੋਰ ਖਬਰ ਤੁਹਾਡੇ ਸਾਹਮਣੇ ਆਈ ਸੀ ਕੱਲ੍ਹ ਪਰਸੋਂ, ਸਵਾਤ, ਮਾਨਸੇਰਾ, ਇਹਨਾਂ ਇਲਾਕਿਆਂ ਦੇ ਵਿੱਚੋਂ ਇੱਕ ਕਾਰੀ ਸ਼ਮਸੁਲ ਹੱਕ, ਉਹਨੇ ਬੱਚੇ ਦਾ 100 ਵਾਰੀ ਬੱਚੇ ਦੇ ਨਾਲ ਉਹਨੇ ਜਿਨਸੀ ਜ਼ਿਆਦਤੀ ਕੀਤੀ ਸੀ ਔਰ ਫਿਰ ਉਹ ਫਰਾਰ ਹੋ ਗਿਆ। ਫਿਰ ਉਹਨੂੰ ਜਿਹੜੇ ਇਲਾਕੇ ਦੇ ਅਮਾਇਦੀਨ ਸਨ, ਸਪੈਸ਼ਲੀ ਉਲਮਾ ਕਰਾਮ ਸਨ ਕੁਝ, ਉਹਨਾਂ ਨੇ ਪੁਲਿਸ ਦੇ ਹਵਾਲੇ ਵਾਪਸ ਕੀਤਾ ਔਰ ਸ਼ਰਤਾਂ ਰੱਖ ਕੇ ਵਾਪਸ ਕੀਤਾ। ਹੁਣ ਉਹਦੇ ਉੱਤੇ ਡਿਫਰੈਂਟ ਜਿਹੜੇ ਆਵਾਮ ਦੇ ਵਿੱਚ ਗਮੋ ਗੁੱਸਾ ਹੈ ਉਹ ਤਾਂ ਮੌਜੂਦ ਹੈ, ਜ਼ਾਹਿਰ ਹੈ ਇਹ ਕੋਈ ਚੰਗਾ ਕੰਮ ਤਾਂ ਨਹੀਂ ਜਿਹੜਾ ਬੱਚਿਆਂ ਨਾਲ ਹੋ ਰਿਹਾ ਹੈ ਔਰ ਆਵਾਮ ਇੱਥੇ ਬੜੀ ਪਰੇਸ਼ਾਨ ਹੁੰਦੀ ਹੈ। ਲੇਕਿਨ ਇਹਦੇ ਉੱਤੇ ਥੋੜ੍ਹੀ ਜਿਹੀ ਸਾਡੀ ਇਜਤਮਾਹੀ ਤੌਰ 'ਤੇ ਵੀ ਕੁਝ ਜ਼ਿੰਮੇਦਾਰੀਆਂ ਨੇ, ਪੇਰੈਂਟਸ ਦੀਆਂ ਵੀ ਜ਼ਿੰਮੇਦਾਰੀਆਂ ਨੇ। ਮਤਲਬ ਇਸ ਕੇਸ ਦੇ ਵਿੱਚ ਬਖਤਮੰਦ, ਸ਼ਾਇਦ ਉਹਨਾਂ ਦੇ ਨਾਨਾ ਦਾ ਨਾਂ ਹੈ ਬੱਚੇ ਦੇ, ਉਹਨਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਬੱਚਾ ਸਾਨੂੰ ਆ ਕੇ ਦੱਸਦਾ ਰਿਹਾ ਕਿ ਮੇਰੇ ਨਾਲ ਉੱਥੇ ਮਦਰਸੇ 'ਚ ਜ਼ਿਆਦਤੀ ਹੋ ਰਹੀ, ਲੇਕਿਨ ਅਸੀਂ ਉਹਦੀ ਗੱਲ ਨਹੀਂ ਸੁਣੀ। ਇੱਕ ਤਾਂ ਆਪਣੇ ਬੱਚਿਆਂ ਦੀ ਗੱਲ ਸੁਣਨਾ ਸ਼ੁਰੂ ਕਰੋ, ਬੱਚਿਆਂ 'ਤੇ ਯਕੀਨ ਕਰਨਾ ਸ਼ੁਰੂ ਕਰੋ।
ਬੱਚਿਆਂ ਨੂੰ ਆਊਟਰਾਈਟਲੀ ਨਾ ਕਹਿ ਦਿਆ ਕਰੋ ਕਿ ਉਹ ਝੂਠ ਬੋਲ ਰਹੇ ਨੇ, ਗਲਤ ਬਿਆਨੀ ਕਰ ਰਹੇ ਨੇ। ਅਗਰ ਉਹ ਕਰ ਵੀ ਰਹੇ ਨੇ 1 ਮਿੰਟ ਵਾਸਤੇ, ਤੇ ਕਿਹੜਾ ਉਹਨਾਂ ਨੇ ਬੰਬ ਰੱਖ ਦੇਣਾ ਪੂਰੀ ਦੁਨੀਆ, ਜਿਹੜਾ ਤਬਾਹ ਕਰ ਦੇਣਾ, ਉਹਦੀ ਇਨਵੈਸਟੀਗੇਸ਼ਨ ਕਰ ਲਓ। ਗਲਤ ਹੋਈ ਗੱਲ, ਪਹਿਲਾਂ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਕਰ ਲਓ, ਗਲਤ ਹੋਈ ਤੇ ਫਿਰ ਛੱਡ ਦੇਣਾ। ਅਗਰ ਉਹਦੀ ਗੱਲ ਦੇ ਵਿੱਚ ਜ਼ਰਾ ਬਰਾਬਰ ਵੀ ਕੋਈ ਸੱਚ ਹੋਇਆ ਤੇ ਫਿਰ ਸੋਚੋ। ਬਹਰਹਾਲ ਹੁਣ ਲੋਕੀ ਜਿਹੜੇ ਨੇ ਉਹ ਇਹਦੇ 'ਤੇ ਹੀ ਮਸ਼ਵਰੇ ਦੇ ਰਹੇ ਨੇ ਕਿ ਇਹ ਜਿਹੜੇ ਸਕੂਲਾਂ 'ਚ ਜਾਂ ਮਦਰਸਿਆਂ 'ਚ ਜਾਂ ਕਿਤੇ ਵੀ ਜਿੱਥੇ ਬੱਚੇ ਤੁਹਾਡੇ ਰਾਤ ਰਹਿੰਦੇ ਨੇ ਜਾਂ ਲੰਬਾ ਅਰਸਾ ਰਹਿੰਦੇ ਨੇ, ਉੱਥੇ ਤੁਹਾਨੂੰ ਫਿਰ ਸਪੈਸ਼ਲ ਅਰੇਂਜਮੈਂਟ ਕਰਨ ਦੀ ਜ਼ਰੂਰਤ ਹੈ। ਸੁਸਾਇਟੀ ਨੂੰ ਵੀ ਇਹਦੇ ਵਿੱਚ ਇਨਵੋਲਵ ਹੋਣ ਦੀ ਲੋੜ ਹੈ। ਇਸ ਮਾਮਲੇ ਨੂੰ ਮੈਂ ਤਾਂ ਇਹ ਆਖਾਂਗਾ ਵੀ ਉਸ ਤਰੀਕੇ ਦੇ ਨਾਲ ਅਸੀਂ ਇਸ ਮਾਮਲੇ ਨੂੰ ਇੰਟਰਟੇਨ ਨਹੀਂ ਕਰਦੇ ਐਜ਼ ਅ ਸੁਸਾਇਟੀ। ਜਦੋਂ ਕੋਈ ਵਾਕਿਆ ਹੁੰਦਾ ਕਿਸੇ ਬੱਚੇ ਨਾਲ ਜ਼ਿਆਦਤੀ ਹੁੰਦੀ ਹੈ ਤੇ ਅਸੀਂ ਸਾਰੇ ਬੜਾ ਜ਼ਿਆਦਾ ਉਸ ਵੇਲੇ ਰਿਐਕਟ ਕਰਦੇ ਹਾਂ, ਔਰ ਜਦੋਂ ਉਹ ਵਾਕਿਆ ਹੋ ਕੇ ਖ਼ਤਮ ਹੋ ਜਾਂਦਾ ਉਸ ਤੋਂ ਬਾਅਦ ਫਿਰ ਅਸੀਂ ਭੁੱਲ ਜਾਂਦੇ ਔਰ ਸਾਡਾ ਕੋਈ ਲੈਣ ਦੇਣ ਨਹੀਂ ਰਹਿ ਜਾਂਦਾ। ਇਸ ਲਈ ਸਾਨੂੰ ਥੋੜ੍ਹਾ ਜਿਹਾ ਇਹਦੇ ਵਿੱਚ ਜ਼ਿੰਮੇਦਾਰੀ ਦਾ ਇਜ਼ਹਾਰ ਵੀ ਕਰਨਾ ਚਾਹੀਦਾ ਹੈ। ਇੱਕ ਇਜਤਮਾਈ ਸ਼ਊਰ ਦੀ ਵੀ ਜ਼ਰੂਰਤ ਹੈ, ਔਰ ਪੇਰੈਂਟਸ ਜਿਹੜੇ ਨੇ ਉਹਨਾਂ ਲਈ ਵੀ ਸ਼ਊਰ ਦੀ ਜ਼ਰੂਰਤ ਹੈ, ਔਰ ਫਿਰ ਸਾਰਿਆਂ ਨੂੰ ਇਕੱਠੇ ਹੋ ਕੇ, ਇਹ ਬਹੁਤ ਵੱਡੀ ਇੱਕ ਇੱਲ ਹੈ, ਇੱਕ ਬਹੁਤ ਵੱਡਾ ਇੱਕ ਜ਼ੁਲਮ ਹੈ ਜਿਹੜਾ ਸਾਡੇ ਮਾਸ਼ਰੇ 'ਚ ਹੁੰਦਾ ਰਹਿੰਦਾ। ਇਸ ਜ਼ੁਲਮ ਨੂੰ ਬੰਦ ਕਰਨਾ ਚਾਹੀਦਾ ਔਰ ਇਹਦੇ ਵਾਸਤੇ ਇਜਤਮਾਈ ਤੌਰ 'ਤੇ ਇਕੱਠਿਆਂ ਕੰਮ ਕਰਨਾ ਪੈਣਾ ਹੈ। ਅੱਛਾ ਜੀ, ਮਾਹਿਰ ਕਾਨੂੰਨ ਇਤਦਾਦ ਅਹਿਸਨ ਸਾਹਿਬ ਨੇ ਆਖਿਆ ਹੈ ਵੀ ਇਸਟੈਬਲਿਸ਼ਮੈਂਟ 'ਚ ਬੈਠੇ ਜਿਹੜੇ ਲੋਕ ਨੇ ਉਹ ਬਗੈਰ ਸੋਚ ਔਰ ਦਿਮਾਗ ਦੇ ਮੁਲਕ ਨੂੰ ਖਾਨਾ ਜੰਗੀ ਦੀ ਤਰਫ ਲੈ ਕੇ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ ਯਾਸਮੀਨ ਰਾਸ਼ਦ ਸਾਹਿਬਾ ਦੀ ਮਿਸਾਲ ਸਾਹਮਣੇ 75-80 ਸਾਲਾ ਖਾਤੂਨ ਹੈ ਔਰ ਕੈਂਸਰ ਸਰਵਾਈਵਰ ਹੈ, ਇਸ ਵੇਲੇ ਵੀ ਬਿਮਾਰ ਹੈ। ਕਿਸ ਤਰੀਕੇ ਨਾਲ ਉਹਨੂੰ ਝੂਠੇ ਕੇਸ ਦੇ ਵਿੱਚ ਸਜ਼ਾ ਦੇ ਦਿੱਤੀ ਹੈ 10 ਸਾਲ। ਇੱਕੋ ਹੀ ਵੇਲੇ 'ਚ ਉਹਨੂੰ ਫੈਸਲਾਬਾਦ ਵੀ ਰੱਖਿਆ, ਗੁਜਰਾਂਵਾਲੇ ਵੀ ਰੱਖਿਆ ਤੇ ਲਾਹੌਰ ਵੀ ਰੱਖਿਆ। ਇੰਨੇ ਸਾਰੇ ਝੂਠੇ ਕੇਸ, ਅਗਰ ਉਹਨਾਂ ਨੂੰ ਹੁਣ ਉਹਨਾਂ ਦਾ ਵੇਖੋ ਨਾ, ਇਹ ਗੱਲ ਵੈਸੇ ਇਤਦਾਦ ਸਾਹਿਬ ਦੀ ਠੀਕ ਹੈ ਕਿ ਇਹ ਖਾਨਾ ਜੰਗੀ ਵਾਲੇ ਪਾਸੇ ਲਿਜਾਣ ਵਾਲੀ ਗੱਲ ਹੈ। ਅਗਰ ਇੱਕ ਪਾਸਿਓਂ ਸਾਡਾ ਕਾਨੂੰਨੀ ਜ਼ਰਾ ਦਿਫਾ ਸੋਚੋ, ਤੇ ਅਗਰ ਕਾਨੂੰਨੀ ਦਿਫਾ ਇਹ ਲਿਆ ਜਾਏ ਜਾ ਕੇ, ਫਾਰ ਐਗਜ਼ਾਮਪਲ ਅਗਰ ਉਹ ਬਾਇਜ਼ਤ ਬਰੀ ਹੋ ਜਾਂਦੀਆਂ ਨੇ ਕਿਸੇ ਮੁਕਦਮੇ 'ਚੋਂ, ਤੇ ਦੂਸਰੇ ਮੁਕਦਮੇ 'ਚ ਉਹਨਾਂ ਨੂੰ ਰੱਖਿਆ, ਲੇਕਿਨ ਰਿਆਸਤ ਤੇ ਕਹਿ ਰਹੀ ਉੱਥੇ ਵੀ ਸਨ ਤੇ ਉੱਥੇ ਵੀ ਸਨ। ਕੱਲ੍ਹ ਉਹਨਾਂ ਦਾ ਵਕੀਲ ਕਹੇਗਾ ਨਹੀਂ ਜੀ ਇੱਥੇ ਨਹੀਂ, ਉਹ ਤਾਂ ਫਲਾਣੇ ਥਾਂ 'ਤੇ ਸਨ, ਤੇ ਰਿਆਸਤ ਕਿਸ ਤਰ੍ਹਾਂ ਉਸ ਚੀਜ਼ ਨੂੰ ਪ੍ਰੂਵ ਕਰੇਗੀ? ਇਸ ਵਾਸਤੇ ਮੈਂ ਇਤਦਾਦ ਅਹਿਸਨ ਸਾਹਿਬ ਦੀ ਗੱਲ ਦੇ ਨਾਲ ਸਹਿਮਤ ਹੈ ਕਿ ਇਹ ਜਾਣ ਬੁੱਝ ਕੇ ਮੁਲਕ ਨੂੰ ਖਾਨਾ ਜੰਗੀ ਵਾਲੇ ਪਾਸੇ ਲੈ ਕੇ ਜਾ ਰਹੇ ਨੇ। ਇਹਨਾਂ ਦਾ ਉਹੀ ਜਿਹੜਾ ਖਾਨ ਸਾਹਿਬ ਨੇ ਕਿਹਾ ਕਿ ਇਸ ਵੇਲੇ ਮੁਲਕ ਦੇ ਵਿੱਚ ਕੋਈ ਲਾਅ ਨਹੀਂ ਹੈ। ਅੱਗੇ ਜੇਲ੍ਹਾਂ ਦੀ ਹਾਲਤ ਦੇ ਉੱਤੇ ਰਿਪੋਰਟ ਆਈ ਹੈ। ਪੰਜਾਬ ਦੀਆਂ ਜੇਲ੍ਹਾਂ ਸ਼ਦੀਦ ਗਰਮੀ ਹਬਸ ਦੇ ਬਾਇਸ ਕੈਦੀਆਂ ਦੀਆਂ ਜਿਹੜੀ ਸਿਹਤਾਂ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਨੇ, ਉੱਥੇ ਮਾਮਲਾਤ ਪੇਚੀਦਾ ਹੋ ਗਏ ਨੇ ਹੈਲਥ ਨਾਲ ਰਿਲੇਟਡ। ਸੂਬੇ ਦੀਆਂ 43 ਜੇਲ੍ਹਾਂ 'ਚ 37,000 ਕੈਦੀਆਂ ਦੀ ਗੁੰਜਾਇਸ਼ ਹੈ, 37,000 ਦੀ, ਲੇਕਿਨ ਉੱਥੇ ਕੈਦੀ ਰੱਖੇ ਗਏ ਨੇ 63,000। ਜੀ ਹਾਂ, ਤਕਰੀਬਨ ਦੁੱਗਣੇ। ਜਿੱਥੇ ਇੱਕ ਬੰਦਾ ਰੱਖਣ ਦੀ ਗੁੰਜਾਇਸ਼ ਹੈ ਉੱਥੇ 2 ਰੱਖੇ ਨੇ, ਜਿੱਥੇ 10 ਰੱਖਣ ਦੀ ਗੁੰਜਾਇਸ਼ ਹੈ ਉੱਥੇ 20 ਰੱਖੇ ਨੇ, ਜਿੱਥੇ 100 ਰੱਖਣ ਦੀ ਗੁੰਜਾਇਸ਼ ਹੈ ਉੱਥੇ 200 ਬੰਦਾ ਰੱਖਿਆ ਹੋਇਆ। ਅਤੇ ਇਹ ਸੂਰਤ ਹਾਲ ਹੈ ਜੇਲ੍ਹਾਂ ਦੇ ਵਿੱਚ, ਔਰ ਧੱਕੇ ਨਾਲ ਹੀ ਲੋਕਾਂ ਨੂੰ ਫੜ ਕੇ ਅਤੇ ਜੇਲ੍ਹਾਂ ਦੇ ਵਿੱਚ ਉਹ ਦੇਈ ਜਾ ਰਹੇ ਨੇ। ਮਸਲਨ ਅੱਜ ਇਹ ਪਤਾ ਲੱਗਾ ਹੈ ਕਿ ਸ਼ੇਰਪਾਓ ਬ੍ਰਿਜ, ਜਿਹਦੇ ਉੱਤੇ ਕਿਹਾ ਕਿ ਜੀ ਉੱਥੇ ਸ਼ੇਰਪਾਓ ਬ੍ਰਿਜ ਦੇ ਉੱਤੇ ਜਲਾਓ ਗਰਾਓ ਹੋਇਆ ਔਰ ਉੱਥੇ ਤਹਿਰੀਕ ਇਨਸਾਫ ਦੇ ਵਰਕਰਸ ਨੇ ਕੀਤਾ। ਉੱਥੇ ਰਿਆਜ਼ ਨਾਮੀ ਸ਼ਾਇਦ ਬੰਦਾ ਸੀ, ਉਹਦੀ ਉੱਥੇ ਫਰਨੀਚਰ ਦੀ ਵਰਕਸ਼ਾਪ ਹੈ। ਉਹਦਾ PTI ਨਾਲ ਕੋਈ PTI ਨੇ ਵੀ ਉੱਥੇ ਕੀ ਜਲਾਓ ਗਰਾਓ ਕੀਤਾ, ਲੇਕਿਨ ਉਹਦਾ PTI ਦੇ ਨਾਲ ਜਾਂ ਕਿਸੇ ਸਿਆਸੀ ਜਮਾਤ ਨਾਲ ਲੈਣ ਦੇਣੀ ਕੋਈ ਨਹੀਂ। ਆਪਣੀ ਦੁਕਾਨ 'ਤੇ ਉੱਥੇ ਬਹਿੰਦਾ ਸੀ, ਉਹ ਜੀਓ ਫੈਂਸਿੰਗ ਕੀਤੀ, ਜ਼ਾਹਿਰ ਆਪਣੀ ਦੁਕਾਨ 'ਤੇ ਬਹਿੰਦਾ ਸੀ, ਉੱਥੇ ਕੰਮ ਕਰਦਾ ਸੀ, ਅਤੇ ਉਹਦਾ ਮੋਬਾਈਲ ਆ ਜਾਣਾ ਸੀ ਉਸੇ ਇਲਾਕੇ 'ਚ। ਉਹਨੂੰ ਵੀ ਸਜ਼ਾ ਦੇ ਦਿੱਤੀ ਹੈ। ਇਹ ਜਿਹੜਾ 9 ਮਈ ਦਾ ਕੇਸ ਹੈ ਉਹਦੇ ਵਿੱਚ ਉਹਨੂੰ ਵੀ ਸਜ਼ਾ ਦੇ ਛੱਡੀ। ਇਸ ਤਰ੍ਹਾਂ ਜ਼ੁਲਮ ਕਰ ਰਹੇ ਨੇ ਲੋਕਾਂ ਦੇ ਉੱਤੇ। ਅੱਗੋਂ ਜੇਲ੍ਹਾਂ ਦੀ ਹਾਲਤ ਤੁਹਾਡੇ ਸਾਹਮਣੇ ਹੈ, ਗਰਮੀ ਦੀ ਹਾਲਤ ਤੁਹਾਡੇ ਸਾਹਮਣੇ। ਅੱਛਾ ਜੀ, ਆਜ਼ਾਦ ਕਸ਼ਮੀਰ ਦੇ ਨਤਾਇਜ ਆਏ ਨੇ ਮੈਟ੍ਰਿਕ ਦੇ, ਔਰ ਉਸ ਤੋਂ ਬਾਅਦ ਉੱਥੇ ਜਿਹੜੇ ਨੇ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਲੈਣਾ ਸ਼ੁਰੂ ਕਰ ਦਿੱਤੀਆਂ ਨੇ। ਬੱਚਿਆਂ ਨੇ ਇਹ ਜਿਹੜੀਆਂ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਖ਼ਤਮ ਕਰਨੀਆਂ ਸ਼ੁਰੂ ਕੀਤੀਆਂ ਨੇ। ਇੱਕ ਬੱਚੇ ਨੇ ਫੇਲ ਹੋਣ ਤੋਂ ਬਾਅਦ ਦਰਿਆ 'ਚ ਛਾਲ ਮਾਰ ਦਿੱਤੀ, ਭਰਾ ਉਹਦਾ ਜਿਹੜਾ ਉਹਨੂੰ ਬਚਾਉਣ ਵਾਸਤੇ ਪਿੱਛੇ ਉਹਨੇ ਛਾਲ ਮਾਰੀ, ਦੋਨੋਂ ਵਿਚਾਰੇ ਡੁੱਬ ਕੇ ਜਿਹੜੇ ਉਹ ਮਰ ਗਏ ਉੱਥੇ। ਉਹਨਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ ਅਤੇ ਲਾਸ਼ਾਂ ਅਜੇ ਤੱਕ ਨਹੀਂ ਮਿਲੀਆਂ। ਇਸੇ ਤਰੀਕੇ ਨਾਲ ਕੋਟਲੀ 'ਚ ਵੀ ਇੱਕ ਕੁੜੀ ਨੇ ਦਰਿਆਏ ਪੂੰਛ ਦੇ ਵਿੱਚ ਛਲਾਂਗ ਮਾਰੀ, ਉਹਨੂੰ ਬਚਾ ਲਿਆ ਗਿਆ। ਅਤੇ ਇਹ ਹੁਣ ਮੈਨੂੰ ਇਹ ਦੱਸੋ ਵੀ ਇਹ ਕੀ ਹੋ ਰਿਹਾ ਸਾਰਾ ਕੁਛ? ਐਡਾ ਕਿਹੜਾ ਤੂਫਾਨ ਆ ਗਿਆ? ਬੱਚੇ ਪਾਸ ਵੀ ਹੁੰਦੇ ਨੇ, ਫੇਲ ਵੀ ਹੁੰਦੇ ਨੇ। ਐਡੀ ਕਿਉਂ ਬੱਚਿਆਂ ਵਾਸਤੇ ਦੁਨੀਆ ਬੰਦ ਕਰ ਦਿੱਤੀ ਜੇ ਤੁਸੀਂ, ਕਿ ਜੇ ਬੱਚੇ ਕਿਸੇ ਇੱਕ ਐਗਜ਼ਾਮ 'ਚੋਂ ਫੇਲ ਹੋ ਗਏ ਨੇ ਤਾਂ ਉਹਨਾਂ ਲਈ ਕੋਈ ਉਮੀਦ ਦੀ ਰਮਕ ਹੀ ਨਹੀਂ ਰਹਿਣ ਦਿੱਤੀ। ਪੇਰੈਂਟਸ ਦਾ ਵੀ ਇੱਥੇ ਰੋਲ ਹੈ, ਅਸਾਤਜ਼ਾ ਦਾ ਵੀ ਰੋਲ ਹੈ, ਸੁਸਾਇਟੀ ਦਾ ਵੀ ਰੋਲ ਹੈ। ਫੇਲੀਅਰ ਵੀ ਜ਼ਿੰਦਗੀ ਦਾ ਹਿੱਸਾ ਹੈ। ਅਸੀਂ ਫੇਲ ਵੀ ਹੋਣਾ ਜਿਹੜਾ ਹੈ ਉਹ ਜ਼ਿੰਦਗੀ ਦਾ ਪਾਰਟ ਹੈ। ਅਗਰ ਪਾਸ ਹੋਣਾ ਹੈ ਤਾਂ ਫੇਲ ਵੀ ਹੋਣਾ ਹੈ ਕਿਸੇ ਨਾ ਕਿਸੇ ਨੇ। ਅਤੇ ਜੇ ਫੇਲ ਹੋ ਗਏ ਤਾਂ ਕੀ ਮੇਰਾ ਮਤਲਬ ਹੈ ਦੁਨੀਆ ਮੁੱਕ ਗਈ ਉੱਥੇ? ਜੇ ਫੇਲ ਹੋ ਗਏ ਤਾਂ ਦੁਨੀਆ ਕੀ ਮੁੱਕ ਗਈ? ਮੇਰਾ ਮਤਲਬ ਅੱਗੇ ਨਹੀਂ ਵੱਧ ਸਕਦੇ ਉਸ ਦੁਨੀਆ ਦੇ ਵਿੱਚ ਤੁਸੀਂ ਕਿਸੇ ਹੋਰ ਤਰੀਕੇ ਨਾਲ। ਅਤੇ ਇਸ ਵਾਸਤੇ ਬੱਚਿਆਂ ਨੂੰ ਇਸ ਚੀਜ਼ ਦੀ ਤਲਕੀਨ ਕਰਿਆ ਕਰੋ। ਬਲਕਿ ਪੇਰੈਂਟਸ ਦਾ ਕੰਮ ਇਹ ਹੈ ਕਿ ਉਹ ਇਸ ਤਰ੍ਹਾਂ ਦਾ, ਜਦੋਂ ਉਹਨਾਂ ਨੂੰ ਪਤਾ ਹੋਵੇ ਹਾਈ ਪ੍ਰੈਸ਼ਰ ਗੇਮ ਦੇ ਵਿੱਚ ਬੱਚੇ ਨੇ, ਮਤਲਬ ਕਿ ਰਿਜ਼ਲਟ ਆਉਣ ਵਾਲਾ, ਬਹੁਤ ਪ੍ਰੈਸ਼ਰ ਹੈ, ਉਹਨਾਂ ਨੂੰ ਬਹਾ ਕੇ ਸਮਝਾਓ ਕਿ ਪੁੱਤਰ ਅਗਰ ਨਤੀਜਾ ਗਲਤ ਵੀ, ਤੁਸੀਂ ਮਿਹਨਤ ਕੀਤੀ ਬੜੀ ਅੱਛੀ ਗੱਲ ਹੈ, ਹੁਣ ਅਗਰ ਨਤੀਜਾ
ਤੁਹਾਡੀ ਐਕਸਪੈਕਟੇਸ਼ਨ ਤੇ ਨਾ ਵੀ ਆਇਆ ਤੇ ਅਸੀਂ ਤੁਹਾਨੂੰ ਗਾਲਮੰਦਾ ਨਹੀਂ ਕਰਾਂਗੇ, ਤੁਸੀਂ ਫਿਰ ਤਿਆਰੀ ਕਰਨਾ ਜਾਂ ਕੁਝ ਹੋਰ ਕਰ ਲੈਣਾ ਜੋ ਦਿਲ ਕੀਤਾ। ਇਸ ਲਈ ਬੱਚਿਆਂ ਨੂੰ ਹੌਸਲਾ ਦਿਓ। ਇਹ ਤੇ ਕੋਈ ਕੰਮ ਨਹੀਂ ਕਿ ਬੱਚਿਆਂ ਨੇ ਆਪਣੀ ਜ਼ਿੰਦਗੀ ਜਿਹੜੀ ਖਤਮ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹ ਤੇ ਵਿਚਾਰੇ ਛੋਟੇ ਨੇ, ਮਾਸੂਮ ਜ਼ੇਨ ਨੇ, ਲੇਕਿਨ ਸਾਡਾ ਸਾਰਿਆਂ ਦਾ ਕਿਰਦਾਰ ਹੈ ਜਿਹੜੇ ਇਰਦ ਗਿਰਦ ਰਹਿ ਰਹੇ ਨੇ ਕਿ ਅਸੀਂ ਉਹਨਾਂ ਸਾਰਿਆਂ ਨੂੰ ਥੋੜ੍ਹਾ ਜਿਹਾ ਸਹਾਰਾ ਦਈਏ, ਥੋੜ੍ਹਾ ਜਿਹਾ ਸਮਝਾਈਏ, ਉਹਨਾਂ ਨੂੰ ਦੱਸੀਏ ਕਿ ਜ਼ਿੰਦਗੀ ਦੇ ਵਿੱਚ ਜਿੱਤੀ ਦਾ ਵੀ ਹੈ ਤੇ ਹਾਰੀ ਦਾ ਵੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਨਦੀਮ ਅਫਜ਼ਲ ਚੰਦ ਸਾਹਿਬ ਨੇ ਪੰਜਾਬ 'ਚ ਨਸ਼ੇ ਦੇ ਬਹਾਲੀ ਮਰਕਜ਼ ਦੇ ਉੱਤੇ ਬਿਆਨ ਦਿੱਤਾ। ਉਹਨਾਂ ਕਿਹਾ ਜੀ ਮੇਰੇ ਹਲਕੇ ਦੇ ਪਿੰਡ ਦੇ ਵਿੱਚ ਕੋਈ 40 ਲੋਕ ਨਸ਼ਾ ਕਰਦੇ ਸੀ, ਪੰਜਾਬ 'ਚ ਇੱਕ ਵੀ ਬਹਾਲੀ ਦਾ ਸੈਂਟਰ ਨਹੀਂ, ਮਜਬੂਰਨ ਉਹਨਾਂ ਦੇ ਵਿੱਚੋਂ ਕੁਛ ਨੂੰ ਸਿੰਧ ਘੱਲਿਆ ਅਤੇ ਕੁਛ ਨੂੰ ਮਰਦਾਨ ਲੈ ਕੇ ਜਾਣਾ ਪਿਆ। ਮਤਲਬ ਮਰਦਾਨ 'ਚ ਵੀ ਨਸ਼ੇ ਦੀ ਬਹਾਲੀ ਦਾ ਸਿਸਟਮ ਹੈਗਾ ਔਰ ਸਿੰਧ 'ਚ ਵੀ ਹੈਗਾ। ਦੂਸਰੇ ਪਾਸੇ ਬਾਜੀ ਮਰੀਮ ਜਿਹੜੀ ਹੈ ਉਹ ਤਾਨੇ ਦਿੰਦੀ ਹੈ ਕਿ ਖੈਬਰ ਪਖਤੂਨਖਵਾ ਤੋਂ ਮਰੀਜ਼ ਸਾਰੇ ਪੰਜਾਬ ਆਉਂਦੇ ਨੇ। ਨਾਲ ਕੱਲ੍ਹ ਬਾਜੀ ਮਰੀਮ ਨੇ ਇੱਕ ਫੋਰਸ ਬਣਾਈ ਹੈ ਐਂਟੀ ਨਾਰਕੋਟਿਕਸ, ਅਸੀਂ ਕੱਲ੍ਹ ਵੀ ਤੁਹਾਨੂੰ ਮੇਰੇ ਖਿਆਲ ਵਿਖਾਈ ਸੀ ਇਹ ਖਬਰ, ਔਰ ਉਹਦੇ ਵਿੱਚ ਬੱਟ ਸਾਹਿਬ ਜਿਹੜੇ ਨੇ, ਜਿਨ੍ਹਾਂ ਨੂੰ ਉਹਨਾਂ ਨੇ ਸੁਹੇਲ ਬੱਟ ਮੇਰਾ ਖਿਆਲ ਉਹਨਾਂ ਦਾ ਨਾਮ ਹੈ, ਜਿਨ੍ਹਾਂ ਨੂੰ ਉਹਨਾਂ ਨੇ ਰੂਹੇ ਰਵਾਂ ਬਣਾਇਆ ਸੀ ਇਸ ਇੰਸਦਾਦੇ ਮਨਸ਼ੀਆਤ ਦੀ ਫੋਰਸ ਦੇ ਨਾਲ, ਉਹਨਾਂ ਦੇ ਉੱਤੇ ਹੁਣ ਇੱਕ ਪੁਲਿਸ ਅਫਸਰ, ਬਹੁਤ ਹੀ ਸੀਨੀਅਰ ਪੁਲਿਸ ਅਫਸਰ ਨੇ ਮੈਨੂੰ ਖੁਦ ਮੈਸੇਜ ਕਰਕੇ ਦੱਸਿਆ ਕਿ ਜੀ ਇਹ ਜਿਹੜੇ ਸੁਹੇਲ ਬੱਟ ਸਾਹਿਬ ਨੇ ਇਹ ਇਹਨਾਂ ਦੇ ਮਾਮੂ ਸ਼ਫਕਤ ਬੱਟ ਸਨ ਗਾਲਬਨ, ਇਹਨਾਂ ਦੇ ਖਿਲਾਫ ਮਨਸ਼ੀਆਤ ਦੇ ਬੇਸ਼ਬਹਾ, ਕਤਲ ਦੇ, ਜਿਨਸੀ ਜ਼ਿਆਦਤੀ ਦੇ ਪਰਚੇ ਮੈਂ ਦਿੱਤੇ ਹੋਏ ਨੇ। ਔਰ ਉਹਨਾਂ ਨੇ ਕਿਹਾ ਨਾ ਸਿਰਫ ਪਰਚੇ ਦਿੱਤੇ ਨੇ ਬਲਕਿ ਚਲਾਨ ਪੇਸ਼ ਕੀਤੇ ਨੇ, ਮਤਲਬ ਕਿ ਇਹ ਗੁਨਾਹਗਾਰ ਵੀ ਪੁਲਿਸ ਦੀ ਤਫਤੀਸ਼ ਦੇ ਵਿੱਚ ਸ਼ਾਮਿਲ ਹੋਏ ਨੇ। ਉਹ ਫਿਰ ਬਾਅਦ ਦੀ ਗੱਲ ਅਦਾਲਤਾਂ ਹੀ, ਤੁਹਾਨੂੰ ਪਤਾ ਵੀ ਲੋਕੀ ਛੁੱਟ ਛੱਡ ਜਾਂਦੇ ਨੇ, ਅਤੇ ਬਾਜੀ ਨੇ ਜਿਨ੍ਹਾਂ ਨੂੰ ਚੁਣਿਆ ਉਹ ਵੀ ਕਿਆ ਖੂਬ ਚੁਣਿਆ, ਜਿਨ੍ਹਾਂ ਨੂੰ ਇਸ ਕੰਮ ਵਾਸਤੇ ਚੁਣਿਆ ਕਿ ਉਹਨਾਂ ਦੇ ਕੋਲੋਂ ਇੰਸਦਾਦ ਦਹਿਸ਼ਤਗਰਦੀ ਕਰਾਉਣੀ। ਵੈਸੇ ਠੀਕ ਕਰਨਗੇ, ਜਿੰਨਾ ਕੁ ਉਹਨਾਂ ਨੂੰ ਸਾਰੀ ਗੱਲਬਾਤ ਦਾ ਇਲਮ ਹੈ, ਉਹਨਾਂ ਨੇ ਕੰਮ ਠੀਕ ਹੀ ਕੀਤਾ ਹੈ। ਆਖਰੀ ਖਬਰ, ਲੀਗੀ MPA, ਤੁਹਾਨੂੰ ਯਾਦ ਹੋਏਗਾ ਲੋਧੀ ਸਾਹਿਬ ਸਾਹੀਵਾਲ ਦੇ ਵਿੱਚ ਉਹਨਾਂ ਦੀ ਰਿਸ਼ਤੇਦਾਰ ਇੱਕ ਅਲਟਰਾਸਾਊਂਡ ਕਰਵਾਉਣ ਗਈ ਸੀ। ਉੱਥੇ ਪਹਿਲਾਂ ਤਾਂ ਉਹਨੇ ਆਖਿਆ ਵੀ ਮੇਰੇ ਵਾਰੀ ਪਹਿਲਾਂ ਦਿਓ, ਮੈਨੂੰ ਵਾਰੀ ਡਾਕਟਰਾਂ ਨੇ ਪਹਿਲਾਂ ਦੇ ਦਿੱਤੀ ਵਿਚਾਰਿਆਂ ਨੇ। ਫਿਰ ਆਖਿਆ ਚਾਦਰ ਗੰਦੀ ਇਹ ਬਦਲੋ, ਉਹ ਬਦਲ ਦਿੱਤੀ। ਫਿਰ ਆਖਿਆ ਸਰਾਣਾ ਨਵਾਂ ਲਿਆ ਕੇ ਦਿਓ, ਉੱਥੇ ਹੁਣ ਸਰਾਣਾ ਨਵਾਂ ਨਹੀਂ ਸੀ ਹੈਗਾ। ਅਤੇ ਤਕੀਆ, ਸਰਾਣਾ ਮਤਲਬ ਤਕੀਆ, ਉਹ ਜਿਸ ਵੇਲੇ ਨਾ ਦਿੱਤਾ ਤਾਂ ਉੱਥੇ ਹੁਣ ਡਾਕਟਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਉੱਥੇ ਬੜੀ ਲੜਾਈ ਛੜਾਈ ਹੋਈ ਸੀ। ਹੁਣ ਡਾਕਟਰਾਂ ਨੇ ਇਹਤਜਾਜ ਦੇ ਵਿੱਚ ਬਤੌਰ ਇਹਤਜਾਜ ਤਕੀਏ ਅਤੇ ਬੈੱਡਸ਼ੀਟ ਲੈ ਕੇ ਹਸਪਤਾਲ ਜਾ ਰਹੇ ਨੇ ਅੱਜ ਕੱਲ੍ਹ। ਇਹ ਠੀਕ ਕਰ ਰਹੇ ਹੋ ਤੁਸੀਂ, ਬਲਕਿ ਜਿਹੜਾ ਹੈ ਨਾ ਉਹ ਕੋਸ਼ਿਸ਼ ਇਹ ਕਰੋ ਕਿ ਤਕੀਏ ਪੁਰਾਣੇ ਇਕੱਠੇ ਕਰੋ ਅਤੇ ਲੋਧੀ ਸਾਹਿਬ ਦੇ ਘਰ ਦੇ ਸਾਹਮਣੇ ਮੁਜ਼ਾਹਰਾ ਕਰੋ। ਕਾਨੂੰਨ ਨਹੀਂ ਹੱਥ 'ਚ ਲੈਣਾ, ਲੇਕਿਨ ਤਕੀਏ ਇਕੱਠੇ ਕਰਕੇ ਪੁਰਾਣੇ ਤਕੀਏ ਇਕੱਠੇ ਕਰੋ ਅਤੇ ਲੋਧੀ ਸਾਹਿਬ ਦੇ ਘਰ ਦੇ ਸਾਹਮਣੇ ਉਹਨਾਂ ਨੂੰ ਤੋਹਫੇ ਦੇ ਤੌਰ 'ਤੇ ਦੇ ਆਓ। ਹੋ ਸਕਦਾ ਉਹਨਾਂ ਨੂੰ ਤਕੀਏ ਚਾਹੀਦੇ ਹੋਣ, ਘੱਟ ਹੋਣ ਉਹਨਾਂ ਦੇ ਘਰ। ਅਤੇ ਲੋਧੀ ਸਾਹਿਬ ਨੂੰ ਮੇਰਾ ਮਸ਼ਵਰਾ ਹੈ ਵੀ ਡਾਕਟਰ ਨਰਸਾਂ ਪੰਜਾਬ ਦੇ ਅਨਾਊਂਸ ਕਰਨ ਉੱਥੇ ਸਾਹੀਵਾਲ ਦੇ ਵਿੱਚ ਇੱਕ ਇਹਤਜਾਜ ਰੱਖਣਾ। ਉਹ ਇਹਤਜਾਜ ਜਿਹੜਾ ਉਹ ਕਾਨੂੰਨ ਦੇ ਦਾਇਰੇ ਦੇ ਅੰਦਰ ਹੈ। ਮੈਂ ਬਾਰ-ਬਾਰ ਤੁਹਾਨੂੰ ਆਖਣ ਆ ਵੀ ਜਿਹੜਾ ਇੱਕ ਆਈਨੀ ਤੁਹਾਡਾ ਹੱਕ ਹੁੰਦਾ ਨਾ ਉਹਦੇ ਵਿੱਚ ਰਹਿ ਕੇ, ਲੇਕਿਨ ਤਕੀਏ ਪੁਰਾਣੇ ਹਰ ਥਾਂ ਤੋਂ ਮੰਗਵਾਓ ਅਤੇ ਉਹ ਲੋਧੀ ਸਾਹਿਬ ਦੇ ਜਿੱਥੇ ਵੀ ਘਰ ਹੈ ਉਹਦੇ ਸਾਹਮਣੇ ਇਹਤਜਾਜ ਕਰਕੇ ਖੁੱਲ੍ਹੀ ਜਗ੍ਹਾ 'ਤੇ ਉੱਥੇ ਉਹ ਤਕੀਏ ਰੱਖ ਕੇ ਅਤੇ ਇਹਤਜਾਜ ਕਰੋ ਤਾਂ ਕਿ ਸਹੀ ਤਰੀਕੇ ਨਾਲ ਤੁਹਾਡਾ ਇਹਤਜਾਜ ਜਿਹੜਾ ਉਹ ਰਿਕਾਰਡ ਹੋਵੇ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖਾ।